ਮਿੱਤਰੋ ਤੇ ਸੱਜਣੋ, ਅਸੀਂ ਅੱਜ ਆਏ ਹਾਂ ਡੁਮੇਲੀ ਡੈਮ। ਡੁਮੇਲੀ ਸੁਹਾਵਾ ਤਹਿਸੀਲ ਦੇ ਵਿੱਚ ਇੱਕ ਖਾਸ ਪੁਆਇੰਟ ਹੈ ਜਿਹੜੀ ਜਗ੍ਹਾ ਤੇ ਇਹ ਡੈਮ ਬਣਿਆ ਹੈ ਤੇ ਇਹ ਡਿਸਟ੍ਰਿਕਟ ਜੇਹਲਮ ਦੇ ਵਿੱਚ ਆਉਂਦਾ ਹੈ। ਤੇ ਜਿਹੜੇ ਦੋਸਤ ਸਾਡੀ ਇਸ ਵੀਡੀਓ ਨੂੰ ਪਸੰਦ ਕਰਨ, ਸਾਡੀ ਵੀਡੀਓ ਤੇ ਕਮੈਂਟ, ਲਾਈਕ, ਸ਼ੇਅਰ ਵੀ ਕਰ ਸਕਦੇ ਨੇ। ਅਸੀਂ ਮੁਖਤਲਿਫ ਜਗ੍ਹਾ ਤੇ ਜਾ ਕੇ ਤੁਹਾਨੂੰ ਖੂਬਸੂਰਤ ਜਿਹੜੇ ਸੀਨ ਨੇ ਉਹ ਵਿਖਾਵਾਂਗੇ। ਇਹ ਜ਼ਰਾ ਡੁਮੇਲੀ ਡੈਮ ਦਾ ਤੁਸੀਂ ਰਿਵਿਊ ਕਰ ਸਕਦੇ ਹੋ, ਕਿੰਨਾ ਏਰੀਆ ਖੂਬਸੂਰਤ ਹੈ। ਤੇ ਸਾਡੇ ਨਾਲ ਅੱਜ ਦੋਸਤ ਵੀ ਆਏ ਨੇ। ਇਸ ਡੈਮ ਦੇ ਬਾਰੇ 'ਚ ਆਖਿਆ ਜਾਂਦਾ ਹੈ ਕਿ ਸੁਸਾਈਡ ਡੈਮ। ਇੱਥੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸੁਸਾਈਡ ਕਰਨ ਲਈ ਇਸ ਸੁਨਸਾਨ ਏਰੀਆ ਵੇਖ ਸਕਦੇ ਹੋ। ਸਾਹਮਣੇ ਪਹਾੜ ਨੇ, ਇਹ ਪਹਾੜਾਂ ਦੇ ਨਾਲ ਨਾਲ ਗੈਰ ਆਬਾਦ ਏਰੀਆ ਹੈ। ਮਤਲਬ ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਇੱਥੇ ਆਸਾਨੀ ਨਾਲ ਨਹੀਂ ਆ ਸਕਦੇ ਤੇ ਜਿਹੜੇ ਸੁਸਾਈਡ ਕਰਦੇ ਨੇ ਉਹਨਾਂ ਨੂੰ ਰੈਸਕਿਊ ਕਰਨ ਲਈ ਵੀ ਕਾਫੀ ਟਾਈਮ ਲੱਗ ਜਾਂਦਾ ਹੈ। ਤੇ ਦੋਸਤੋ, ਇਹ ਜਗ੍ਹਾ ਉਹ ਹੈ ਜਿੱਥੇ ਬਾਰੇ ਆਖਿਆ ਜਾਂਦਾ ਹੈ, ਜਿਹਦੇ ਬਾਰੇ 'ਚ ਕਿ ਇੱਥੇ ਆਸ਼ਕਾਂ ਨੇ ਆ ਕੇ ਸੁਸਾਈਡ ਜਾਂ ਆਪਣੀ ਜਾਨਾਂ ਦਿੱਤੀਆਂ ਨੇ। ਤੇ ਅੱਜ ਅਸੀਂ ਆਖਿਆ ਚਲੋ ਤੁਹਾਡੇ ਦੋਸਤਾਂ ਦੇ ਨਾਲ ਅੱਜ ਇਸ ਡੈਮ ਦੀ ਵੀਡੀਓ ਜਿਹੜੀ ਉਹ ਸਾਂਝੀ ਕਰਦੇ ਚਲੀਏ। ਚਲੋ ਜੀ ਫਿਰ ਡੈਮ ਵਾਲੇ ਉਸ ਪਾਸੇ ਕਿ ਜਿੱਥੋਂ ਪਾਣੀ ਦੀ ਗਹਿਰਾਈ ਜਿਹੜੀ ਹੈ, ਗਹਿਰਾਈ ਮਾਪੀ ਦੀ ਹੈ। ਇੱਥੋਂ ਪਾਣੀ ਜਿਹੜਾ ਡੈਮ ਦੇ ਜ਼ਰੀਏ ਇੱਕ ਛੋਟੀ ਯਾਨੀ ਜ਼ਮੀਨ ਦੋਜ਼ ਤੁਸੀਂ ਨਹਿਰ ਕਹਿ ਲਓ, ਜਿਹੜੀ ਪਾਣੀ ਦੀ ਇਸ ਬ੍ਰਿਜ ਦੇ ਥੱਲੋਂ ਜਾ ਰਹੀ ਹੈ, ਜਿਹੜੀ ਅੱਗੇ ਜਾ ਕੇ ਇੱਕ ਨਾਲੇ ਦੀ ਰਾਹੀਂ ਮੁਖਤਲਿਫ ਲੋਕਾਂ ਦੀਆਂ ਜ਼ਮੀਨਾਂ ਨੂੰ ਸੈਰਾਬ ਕਰਦੀ ਹੈ। ਲੋ ਜੀ, ਅਸੀਂ ਹੁਣ ਚੱਲਦੇ ਹਾਂ ਡੁਮੇਲੀ ਡੈਮ ਦੇ ਉਸ ਪੁਆਇੰਟ ਦੀ ਤਰਫ ਜਿੱਥੇ ਅਕਸਰ ਲੋਕਾਂ ਨੇ ਕਿਹਾ ਜਾਂਦਾ ਹੈ ਕਿ ਇੱਥੇ ਆ ਕੇ ਆਪਣੇ ਮਹਿਬੂਬ ਜਾਂ ਆਪਣੇ ਜਿਹੜੇ ਮੁਹੱਬਤ ਲਈ ਜਿਨ੍ਹਾਂ ਦੇ ਘਰਾਂ ਨੇ ਉਹਨਾਂ ਦੀ ਚੀਜ਼ਾਂ ਨੇ ਕਿ ਉਹ ਉਹਨਾਂ ਦੀ ਜਦੋਂ ਡਿਮਾਂਡ ਨਹੀਂ ਪੂਰੀ ਕਰਦੇ ਉਹਨਾਂ ਦੇ ਮਾਂ-ਬਾਪ, ਤੇ ਉਹ ਇਸ ਜਗ੍ਹਾ ਤੇ ਆ ਕੇ ਅਕਸਰ ਜਿਹੜੇ ਨਾ ਸੁਸਾਈਡ ਕਰਦੇ ਨੇ। ਇੱਕ ਜੋੜੇ ਦੇ ਬਾਰੇ ਤਾਂ ਇਹ ਆਖਿਆ ਜਾਂਦਾ ਹੈ ਕਿ ਉਹਨਾਂ ਦੋਨਾਂ ਨੇ ਆਪਣੇ ਆਪ ਨੂੰ ਬੰਨ੍ਹ ਕੇ ਇੱਕ ਦੂਜੇ ਦੇ ਨਾਲ, ਇਹ ਸਾਹਮਣੇ ਉਹ ਜਿਹੜੇ ਦੋਸਤ ਮੇਰੇ ਸਾਹਮਣੇ ਨੇ, ਇਸ ਜਗ੍ਹਾ ਤੋਂ ਉਹਨਾਂ ਨੇ ਛਲਾਂਗ ਮਾਰੀ ਸੀ ਤੇ ਉਹਨਾਂ ਦੀ ਡੈਥ ਜਿਹੜੀ ਨਾ ਹੋ ਗਈ ਸੀ। ਜਨਾਬ, ਉਹ ਟਰਾਇਲ ਸਾਡੇ ਵਜਾਦ ਸਾਹਿਬ ਜਿਹੜਾ ਨਾ ਖੁਦ ਕਰਕੇ ਵਿਖਾਣਗੇ ਕਿ ਕਿਸ ਤਰ੍ਹਾਂ ਨੇ ਉਹਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ। ਤੇ ਮੇਰਾ ਨਹੀਂ ਖਿਆਲ ਕਿ ਵਜਾਦ ਸਾਹਿਬ ਤੁਸੀਂ ਛਾਲ ਮਾਰੋ, ਕਿਉਂਕਿ ਅਜੇ ਤੁਹਾਡੀ ਬੜੀ ਲੋੜ ਹੈ ਸਾਨੂੰ। ਤੇ ਇਹ ਦੋਸਤ ਨੇ, ਤੇ ਇਸ ਜਗ੍ਹਾ ਤੋਂ ਖਾਸ ਕਰਕੇ ਇਹ ਉਹ ਪੁਆਇੰਟ ਹੈ ਜਿੱਥੋਂ ਸੁਸਾਈਡ ਲੋਕਾਂ ਨੇ ਬਹੁਤ ਜ਼ਿਆਦਾ ਕੀਤੇ ਨੇ। ਤੇ ਚੱਲੇ ਆ ਤੁਹਾਨੂੰ ਨਾਲ ਥੋੜ੍ਹਾ ਜਿਹਾ ਇੱਕ ਵਿਊ ਵੀ ਵਿਖਾਉਂਦੇ ਹਾਂ ਕਿ ਕਿੰਨਾ ਖੂਬਸੂਰਤ ਏਰੀਆ ਹੈ। ਤੁਸੀਂ ਆਓ, ਹਾਂ, ਸੁਸਾਈਡ ਕਰਨ ਲਈ ਨਹੀਂ ਬਲਕਿ ਇਸ ਖੂਬਸੂਰਤ ਪੁਆਇੰਟ ਨੂੰ ਵੇਖਣ ਲਈ, ਇਸ ਤੋਂ ਲੁਤਫ ਅੰਦੋਜ਼ ਹੋਣ ਲਈ ਤੇ ਇਸ ਡੈਮ ਦਾ ਰੁੱਖ ਕਰੋ। ਇਸ ਡੈਮ 'ਤੇ ਬਹੁਤ ਖੂਬਸੂਰਤ ਜਿਹੜੇ ਸੀਨ ਤੁਹਾਨੂੰ ਨਜ਼ਰੀ ਆਉਣਗੇ। ਇਹ ਸਾਹਮਣੇ ਪਹਾੜ ਨੇ, ਇਹ ਪਹਾੜਾਂ ਦੇ ਦਰਮਿਆਨੀ ਏਰੀਆ ਜਿਹਦੇ ਵਿੱਚ ਬਾਰਿਸ਼ਾਂ ਦਾ ਪਾਣੀ ਕਹਿ ਲਓ, ਆਬਸ਼ਾਰਾਂ ਦਾ ਪਾਣੀ ਕਹਿ ਲਓ, ਉਹ ਜਿਹੜਾ ਜਮ੍ਹਾਂ ਹੁੰਦਾ ਹੈ। ਇੱਥੋਂ ਫਿਰ ਜਿਹੜਾ ਪਾਣੀ ਮੁਖਤਲਿਫ ਛੋਟੀਆਂ ਨਹਿਰਾਂ ਦੇ ਜ਼ਰੀਏ ਜਾਂ ਡੈਮ 'ਚੋਂ ਕੋਈ ਕਾਰੇਜ਼ ਵੀ ਕਹਿ ਸਕਦੇ ਹੋ, ਜਿਹੜੀਆਂ ਜ਼ਮੀਨ ਦੋਜ਼ ਨਹਿਰਾਂ ਨੇ, ਉਹਦੇ ਜ਼ਰੀਏ ਮੁਖਤਲਿਫ ਏਰੀਏ ਜਿਹੜੇ ਨੇ ਉਹਨਾਂ ਨੂੰ ਪਾਣੀ ਜਿਹੜਾ ਨਾ ਜ਼ਰਾਤ ਲਈ ਦਿੱਤਾ ਜਾਂਦਾ ਹੈ। ਤੇ ਇਹ ਖੂਬਸੂਰਤ ਮਕਾਮ ਤੁਸੀਂ ਆਪਣੀਆਂ ਅੱਖਾਂ ਨਾਲ ਤੱਕ ਸਕਦੇ ਹੋ। ਜ਼ਰਾ ਖੁਦ ਰਿਵਿਊ ਕਰਦੇ ਜਾਓ ਤੇ ਨਜ਼ਰ ਮਾਰਦੇ ਜਾਣਾ। ਤੇ ਜੇ ਸਾਡੇ ਇਸ ਤਰ੍ਹਾਂ ਦੀਆਂ ਵੀਡੀਓਜ਼ ਮਜ਼ੀਦ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਵੀ ਕਰਿਆ ਜੇ। ਤੇ ਇਨਸ਼ਾਅੱਲਾ ਤੁਹਾਡੇ ਲਈ ਨਵੀਆਂ ਜਿਹੜੀਆਂ ਨੇ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ। ਇਹ ਉਹ ਜਗ੍ਹਾ ਬਹੁਤ ਹੀ ਖੂਬਸੂਰਤ ਪੁਆਇੰਟ ਹੈ ਜਨਾਬ, ਇਹ ਡੁਮੇਲੀ ਦੇ ਪਹਾੜ। ਇਹ ਜ਼ਰਾ ਤੱਕਣਾ ਸਾਹਮਣੇ ਕਿਤਨੇ ਖੂਬਸੂਰਤ ਪਹਾੜ ਨੇ, ਤੇ ਇਹ ਨਾਲ ਉਹਦੇ ਪਹਾੜਾਂ ਦੀ ਜਿਸ ਤਰ੍ਹਾਂ ਵਾਦੀ ਕਹਿ ਸਕਦੇ ਹੋ, ਚਾਰੋਂ ਪਾਸੇ ਪਹਾੜ ਨੇ, ਪਹਾੜਾਂ ਦੇ ਦਰਮਿਆਨ ਇਹ ਬਾਰਿਸ਼ਾਂ ਦਾ ਪਾਣੀ, ਤੇ ਫਿਰ ਉਸ ਤੋਂ ਹਟ ਕੇ ਜਿਹੜੀਆਂ ਆਬਸ਼ਾਰਾਂ ਨੇ ਜਾਂ ਬਰਫ਼ ਪਿਘਲਦੀ ਹੈ ਮੁਖਤਲਿਫ ਦੂਰ ਦਰਾਜ਼ ਪਹਾੜਾਂ ਤੋਂ, ਉਹ ਪਾਣੀ ਜਿਹੜਾ ਨਾ ਇਸ ਡੈਮ ਦੇ ਵਿੱਚ ਜਮ੍ਹਾਂ ਹੁੰਦਾ ਹੈ। ਤੇ ਇੱਥੋਂ ਫਿਰ ਜਿਹੜਾ ਨਾ ਅੱਗੇ ਮੁਖਤਲਿਫ ਜ਼ਰਾਤ ਦੇ ਜਿਹੜੇ ਨੇ ਸ਼ੋਭਾ ਉਹਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਡੁਮੇਲੀ ਡੈਮ, ਇਹਦਾ ਵਿਊ ਜ਼ਰਾ ਵੇਖਣਾ। ਇਹ ਸਾਹਮਣੇ ਇੱਥੇ ਤਾਂ ਵੈਸੇ ਓਵਰਆਲ ਸਾਡੀ ਹਕੂਮਤ ਦਾ ਇਸ ਪਾਸੇ ਤਵੱਜੋ ਨਹੀਂ ਹੈ। ਬਹਰਹਾਲ ਅਗਰ ਉਹ ਇਸ ਜਗ੍ਹਾ 'ਤੇ ਆ ਕੇ ਕੁਝ ਟੂਰਿਸਟ ਪੁਆਇੰਟ ਬਣਾਵੇ ਕਿ ਮੁਖਤਲਿਫ ਲੋਕ ਇੱਥੋਂ ਆ ਕੇ ਇਸ ਦੀ ਖੂਬਸੂਰਤੀ ਨੂੰ ਵੇਖਣ, ਤੇ ਉਸ ਦੇ ਨਾਲ ਇੱਥੋਂ ਕਮਾਈ ਦਾ ਵੀ ਜ਼ਰੀਆ ਇਸ ਇਲਾਕੇ ਦੇ ਲੋਕਾਂ ਨੂੰ ਮਿਲ ਸਕਦਾ ਹੈ। ਇਸ ਇਲਾਕੇ ਦੇ ਲੋਕ ਜਿਹੜੇ ਨੇ ਵਿਚਾਰਿਆਂ ਨੂੰ ਖਾਣ ਪੀਣ ਲਈ
ਜਿਹੜੀਆਂ ਮੁxtਲਿਫ ਜਗ੍ਹਾ ਤੋਂ ਟਰੈਵਲ ਕਰਕੇ ਜਾਣਾ ਹੈ। ਇੱਥੇ ਅਗਰ ਕੈਂਟੀਨ ਬਣੀ ਹੋਵੇ ਜਾਂ ਟੂਰਿਸਟ ਪੁਆਇੰਟ ਬਣਿਆ ਹੋਵੇ ਅੱਛਾ, ਅਗਰ ਹਕੂਮਤ ਇਸ ਪਾਸੇ ਤਵੱਜੋ ਦਿੰਦੀ ਤੇ ਇਹ ਇੱਥੋਂ ਦੇ ਇਲਾਕੇ ਦੇ ਲੋਕਾਂ ਦਾ ਰੋਜ਼ਗਾਰ ਦਾ ਬਹੁਤ ਵੱਡਾ ਜ਼ਰੀਆ ਵੀ ਬਣ ਸਕਦਾ ਸੀ। ਲੇਕਿਨ ਬਦਕਿਸਮਤੀ ਹੈ ਕਿ ਸਾਡੇ ਕੋਲ ਇਤਨੇ ਖੂਬਸੂਰਤ ਮਕਾਮ ਹੋਣ ਦੇ ਬਾਵਜੂਦ ਸਾਡੀ ਹਕੂਮਤ ਇਸ ਪਾਸੇ ਤਵੱਜੋ ਨਹੀਂ ਦਿੰਦੀ ਕਿ ਟੂਰਿਸਟ ਨੂੰ ਪ੍ਰੋਗਰਾਮਾਂ ਨੂੰ ਤੁਸੀਂ ਪ੍ਰਮੋਟ ਜਦੋਂ ਕਰੋਗੇ ਤੇ ਮੁxtਲਿਫ ਲੋਕ ਜਦੋਂ ਇਹਨਾਂ ਜਗ੍ਹਾ 'ਤੇ ਆਉਣਗੇ ਤੇ ਇੱਥੋਂ ਦੇ ਲੋਕਾਂ ਦਾ ਜ਼ਰੀਆ ਮੁਆਸ਼ ਵੀ ਬਣ ਸੀ ਇਹਨਾਂ ਚੀਜ਼ਾਂ ਨਾਲ। ਇਹ ਜ਼ਰਾ ਖੂਬਸੂਰਤ ਤੇ ਦਿਲ ਫਰੇਬ, ਦਿਲ ਨਸ਼ੀਨ ਤੇ ਬਹੁਤ ਹੀ ਜਾਨਦਾਰ ਸੀਨ ਹੈ। ज़रा देखो ਇਹ ਛੋਟੀ ਜੀ ਗੈਲਰੀ ਟਾਈਪ ਬਣੀ ਕਿ ਇੱਧਰੋਂ ਲੋਕ ਜਿਹੜੇ ਨੇ ਉੱਧਰੋਂ ਇੱਥੇ ਆ ਕੇ ਛੁੱਟੀਆਂ ਇੰਜੋਏ ਕਰਨ ਲਈ। ਗਰਮੀਆਂ ਦੇ ਦਿਨਾਂ 'ਚ ਤਾਂ ਬਹੁਤ ਹੀ ਖੂਬਸੂਰਤ, ਹੁਣ ਵੀ ਇਤਨੀ ਖੂਬਸੂਰਤ ਇੱਕ ਲੋਕੇਸ਼ਨ ਦੇ ਨਾਲ ਨਾਲ ਠੰਡੀਆਂ ਹਵਾਵਾਂ ਤੇ ਗਰਮੀਆਂ ਤੇ ਮੈਂ ਕਹਿੰਦਾ ਕਿ ਬਹੁਤ ਹੀ ਕਮਾਲ ਦਾ ਸੀਨ ਹੈ। ਕੋਈ ਵੀ ਬੰਦਾ ਇਸ ਚੀਜ਼ ਨੂੰ ਜਿਹੜਾ ਇੱਥੇ ਆਏਗਾ ਉਹ ਮਿਸ ਨਹੀਂ ਕਰਨਾ ਚਾਹੇਗਾ ਕਿ ਇਹ ਜਿਹੜਾ ਪੁਆਇੰਟ ਹੈ ਉਸ ਨੂੰ ਮਿਸ ਕੀਤਾ ਜਾਏ। ਇਸ ਦੇ ਨਾਲ ਨਾਲ ਅਸੀਂ ਹੁਣ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਜ਼ਰਾ ਸਾਹਮਣੇ। ਇਹ ਦੋਸਤ ਦੋ ਹੋਰ ਆਏ ਨੇ ਤੇ ਇਹ ਡੈਮ ਦਾ ਵਿਜ਼ਿਟ ਕਰਨ ਲਈ। ਚਲੋ ਅਸੀਂ ਵੀ, ਉਹ ਸਾਡੇ ਸਾਹਮਣੇ ਦੋਸਤ ਨੇ ਮੇਰੇ ਨਾਲ, ਕੁਲੀਗਸ ਸਨ ਮੇਰੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਡੈਮ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਹੈ। ਜ਼ਰਾ ਡੈਮ ਦਾ ਫਿਰ ਰਿਵਿਊ ਕਰਦੇ ਜਾਣਾ। ਤੇ ਬਹੁਤ ਖੂਬਸੂਰਤ ਸੀਨ ਹੈ, ਇਹਨੂੰ ਮਿਸ ਨਾ ਕਰਨਾ, ਬਹੁਤ ਹੀ ਅੱਛਾ ਹੈ। ਤੇ ਅਸੀਂ ਆਖਿਆ ਚਲੋ ਲਾਈਵ ਜਾ ਕੇ ਤੁਹਾਡੇ ਦੋਸਤਾਂ ਤੱਕ ਜਿਹੜੇ ਇਸ ਡੈਮ ਦੇ ਬਾਰੇ 'ਚ ਨਹੀਂ ਜਾਣਦੇ ਕਿ ਡੈਮ ਕਿਹੜੀ ਜਗ੍ਹਾ 'ਤੇ ਮੌਜੂਦ ਹੈ। ਇਹ ਡੁਮੇਲੀ ਸ਼ਹਿਰ ਤੋਂ ਤਕਰੀਬਨ 2-2.5 ਕਿਲੋਮੀਟਰ ਦੇ ਫਾਸਲੇ 'ਤੇ ਸਿਰਫ ਪੈਦਲ ਫਾਸਲਾ ਤੈਅ ਕਰਨ ਦੇ ਨਾਲ ਵੀ ਤੁਸੀਂ ਪਹੁੰਚ ਸਕਦੇ ਹੋ। ਬਿਲਕੁਲ 10-15 ਮਿੰਟ ਦਾ ਸਫ਼ਰ ਹੈ। ਤੇ ਜੇ ਅਗਰ ਬਾਈਕ 'ਤੇ ਆਉਣਾ ਚਾਹੁੰਦੇ ਹੋ ਤਾਂ ਬਾਈਕ 'ਤੇ ਵੀ ਆ ਸਕਦੇ ਹੋ। ਤੇ ਆਪਣੀ ਟਰਾਂਸਪੋਰਟ ਕੋਈ ਹੋਰ ਹੈ ਗੱਡੀ ਵਗੈਰਾ ਉਹਦੇ 'ਤੇ ਵੀ ਆਉਣਾ ਚਾਹੋ ਤੇ ਰਸਤਾ ਮੌਜੂਦ ਹੈ। ਬਹਰਹਾਲ ਬਾਈਕ ਲਈ ਰੋਡ ਜਿਹੜਾ ਬਣਿਆ ਹੈ ਪਰ ਉਸ ਦੀ ਨਿਸਬਤ ਨਾਲ ਜਿਹੜਾ ਹੈ ਪੈਦਲ ਜਿਹੜਾ ਨਾ ਉਸ ਦਾ ਜ਼ਿਆਦਾ ਸਫ਼ਰ ਕਰਨ ਦਾ ਲੁਤਫ ਵੀ ਆਉਂਦਾ ਹੈ। ਬਹੁਤ ਮਜ਼ੇਦਾਰ ਸਫ਼ਰ ਵੀ ਤੁਸੀਂ ਇਹ ਜਨਾਬ ਸਾਹਮਣੇ ਤੱਕ ਲਓ। ਠੀਕ ਹੋ ਗਿਆ। ਨਵੀਂ ਵੀਡੀਓ ਲਈ ਅਸੀਂ ਹਾਜ਼ਰ ਹੋਵਾਂਗੇ ਫਿਰ। ਦੁਆਵਾਂ ਯਾਦ ਰੱਖਣਾ। ਰੱਬ ਰਾਖਾ ਤੇ ਅੱਲਾ ਨਿਗਹਿਬਾਨ।